ਤੇ ਗੱਲ ਕਰ ਲਈਏ ਉਸ ਆਗੂ ਦੇ ਬਾਰੇ ਸ਼ਰਮਾ ਜੀ, ਜਿਹੜੇ ਆਗੂ ਇਸ ਬਹਿਸ ਦੇ ਵਿੱਚ ਤਾਂ ਸ਼ਾਮਲ ਨਹੀਂ ਹੋ ਸਕਦੇ, ਪਰ ਉਹ ਅਕਸਰ ਲਲਕਾਰਦੇ ਰਹਿੰਦੇ ਆ ਸਰਕਾਰ ਨੂੰ ਬਹਿਸ ਦੇ ਬਾਰੇ ਕਿ ਕਰੋ ਮੇਰੇ ਨਾਲ ਬਹਿਸ। ਸੁਖਪਾਲ ਖਹਿਰਾ, ਉਹਨਾਂ ਨੂੰ ਹੇਠਲੀ ਅਦਾਲਤ ਤੋਂ ਤਾਂ ਝਟਕਾ ਲੱਗ ਗਿਆ ਸ਼ਰਮਾ ਜੀ, ਪਰ ਉੱਪਰਲੀ ਅਦਾਲਤ ਤੋਂ ਰਾਹਤ ਮਿਲ ਗਈ ਹੈ। ਪ੍ਰਵੀਨ ਜੀ, ਵੈਸੇ ਤਾਂ ਇਸ ਬਹਿਸ ਦੇ ਵਿੱਚ ਪਾਰਟੀਆਂ ਨੂੰ ਸੱਦਾ ਦਿੱਤਾ ਗਿਆ ਜੀ। ਪਤਾ ਲੱਗ ਰਿਹਾ ਕਿ ਉੱਥੇ ਜਿੰਨੀਆਂ ਕੁਰਸੀਆਂ ਨੇ ਗੁਰਖੇਤਰ ਦੀਆਂ, ਉਹ 'ਚ ਵੀ ਪਾਰਟੀ ਦੇ MLA ਦੇ ਹਿਸਾਬ ਨਾਲ ਜਾਂ ਜਿੰਨੇ % ਵੋਟ ਪਈ ਉਹਨੇ ਹਿਸਾਬ ਨਾਲ ਕੁੱਟਾ ਛੱਡਣ ਦੀ ਸੋਚ ਜਾ ਰਹੀ ਹੈ, ਤਾਂ ਕਿ ਸਾਡੇ ਸਮਰਥਕ ਵੱਧ ਬੈਠ ਜਾਣ। ਇਹ ਵੀ ਇੱਕ ਫਾਰਮੂਲਾ ਚੱਲ ਰਿਹਾ। ਪਰ ਜੇ ਸੁਖਪਾਲ ਖਹਿਰਾ ਉਹਨਾਂ ਦੇ ਨਾਲ ਜ਼ਮਾਨਤ ਤੇ ਬਾਹਰ ਆ ਜਾਂਦਾ ਔਰ ਕਾਂਗਰਸ ਤੈਅ ਕਰ ਲੈਂਦੀ ਹੈ ਕਿ ਸਾਡੇ ਵੱਲੋਂ ਬਹਿਸ ਇਹ ਕਰਨ ਜਾਊਗਾ, ਜੀ, ਫਿਰ ਤਾਂ ਬਹਿਸ ਹੋ ਸਕਦੀ ਹੈ ਜੀ ਨਾ। ਦਸਤਾਵੇਜੀ ਤੌਰ ਦੇ ਉੱਤੇ, ਅੰਕੜਿਆਂ ਤੌਰ ਤੇ ਉਹ ਵੀ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਮੈਂ ਮੂੰਹ ਜ਼ਬਾਨੀ ਕਰੂੰਗਾ, ਉਹ ਕਹਿੰਦਾ ਮੈਂ ਕੋਈ ਨਾ ਕਾਗਜ਼ ਲੈ ਕੇ ਕਰ ਲੂੰਗਾ, ਪਰ ਫਿਰ ਬਹਿਸ ਪੱਖਮੀ ਹੋਊਗੀ। ਜੀ। ਹਾਂ, ਸੁਖਪਾਲ ਖਹਿਰੇ ਵਾਲੇ ਮਾਮਲੇ ਦੇ ਵਿੱਚ ਹੇਠਲੀ ਅਦਾਲਤ ਦੇ ਵਿੱਚ ਦੁਬਾਰਾ ਉਹਨਾਂ ਨੂੰ ਜਦੋਂ ਲਿਆਂਦਾ ਗਿਆ ਤੇ ਜਲਾਲਾਬਾਦ ਪੁਲਿਸ ਨੇ ਦੁਬਾਰਾ 2 ਦਿਨਾਂ ਦਾ ਰਿਮਾਂਡ ਮੰਗਿਆ ਤੇ ਰਿਮਾਂਡ ਮਿਲ ਗਿਆ। ਹੁਣ ਕਹਿੰਦੇ ਜੀ ਉਹ ਤਾਰਾਂ ਜੁੜ ਗਈਆਂ ਜੀ, ਸਾਨੂੰ ਪਤਾ ਲੱਗ ਗਿਆ ਜੀ, ED ਨੇ ਜਿਹੜੀ 80 ਪੰਨਿਆਂ ਦੇ ਇਹਦੇ ਖਿਲਾਫ ਰਿਪੋਰਟ ਤਿਆਰ ਕੀਤੀ ਸੀ, ਉਹਦੇ ਹਵਾਲੇ ਚੋਂ ਕੋਈ ਸਬੂਤ ਲੱਭ ਲਏ। ਠੀਕ ਹੈ ਜੀ। ਹੁਣ ED ਦੀ ਰਿਪੋਰਟ ਦੇ ਹਵਾਲੇ ਨਾਲ ਇਹ ਅੱਗੇ ਵੱਧ ਰਹੀ ਹੈ, ਕਹਿੰਦੇ ਸਿੱਧੀ ਜੀ। ਦੂਸਰੇ ਪਾਸੇ ਕਹਿੰਦੇ ਜੀ ਅਸੀਂ ਜਿਹੜਾ ਇਹਦਾ ਨੇੜਲਾ ਸੀਗਾ, ਜਿਹਦੇ ਨਾਲ ਜੀ ਕਹਿੰਦੇ 3-4 ਦਿਨਾਂ 'ਚ 65 ਕਾਲਾਂ ਹੋਈਆਂ ਜੀ, ਉਹਦੀ ਭੈਣ ਲੰਡਨ 'ਚ ਹੈ ਜੀ, ਉਹਦੇ ਰਾਹੀਂ ਤਾਲਮੇਲ ਹੁੰਦਾ ਸੀ ਜੀ, ਆਦਾਨ ਪ੍ਰਦਾਨ ਉਹਦੇ ਰਾਹੀਂ ਹੁੰਦਾ ਸੀ। ਉਹ ਸਾਰੇ ਜੀ ਅਸੀਂ ਫੋਨ ਬਰਾਮਦ ਕਰਨੇ ਜੀ, 3 ਫੋਨ ਵਰਤਦਾ ਸੁਖਪਾਲ ਖਹਿਰਾ, ਤੇ ਉਹ 3 ਫੋਨ ਬਰਾਮਦ ਕਰਕੇ ਜਾਂਚ ਲਈ ਭੇਜਣੇ, ਇਸ ਲਈ ਰਿਮਾਂਡ ਦੀ ਲੋੜ ਹੈ। ਰਿਮਾਂਡ ਮਿਲ ਗਿਆ ਜੀ। ਉਧਰ ਉੱਪਰਲੀ ਅਦਾਲਤ ਦੇ ਵਿੱਚ ਸੁਪਰੀਮ ਕੋਰਟ ਨੇ, ਪੰਜਾਬ ਹਰਿਆਣਾ ਹਾਈ ਕੋਰਟ ਨੇ ਜਵਾਬ ਮੰਗਿਆ ਵਾ ਸੀ, ਠੀਕ ਹੈ ਜੀ, ਪੰਜਾਬ ਸਰਕਾਰ ਤੋਂ ਕਿ ਭਾਈ ਜਵਾਬ ਦਿਓ ਤੁਸੀਂ ਇਸ ਮਾਮਲੇ ਤੇ। ਜੇ ਉਹਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲੀ ਹੋਈ ਆ ਜਾਂ ਸੁਪਰੀਮ ਕੋਰਟ ਤੋਂ ਉਹਨੂੰ ਮਤਲਬ ਕਿ ਜ਼ਮਾਨਤ ਮਿਲੀ ਹੋਈ ਆ, ਤੇ ਤੁਸੀਂ ਗ੍ਰਿਫਤਾਰ ਕਿਵੇਂ ਕਰ ਲਿਆ? ਉਸ ਮਾਮਲੇ 'ਚ ਪੰਜਾਬ ਸਰਕਾਰ ਨੇ ਜਵਾਬ ਤਲਬ ਕਰਨਾ ਸੀ। ਤੇ ਨਵੇਂ ਬਣੇ ਸਾਡੇ ਐਡਵੋਕੇਟ ਜਨਰਲ ਜਦੋਂ ਪੇਸ਼ ਹੋਏ ਤੇ ਕਹਿੰਦੇ ਕਿ ਉਹ ਆਨਲਾਈਨ ਪੇਸ਼ ਹੋਏ ਤੇ ਉਹਨਾਂ ਦੀ ਆਵਾਜ਼ ਠੀਕ ਨਹੀਂ ਆ ਰਹੀ ਸੀ। ਅੱਛਾ। ਤੇ ਇਸੇ ਉਹਨਾਂ ਨੂੰ ਫਿਰ ਅਗਲਾ ਦਿਨ ਦਿੱਤਾ ਗਿਆ, ਅੱਜ ਉਹ ਆਪਣਾ ਪੱਖ ਰੱਖਣਗੇ। ਪਰ ਇਸ ਦਰਮਿਆਨ ਮੈਨੂੰ ਪਤਾ ਲੱਗਾ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਹਨਾਂ ਨੂੰ ਮੁੜ ਜ਼ਮਾਨਤ ਦੀ ਅਪੀਲ ਡਾਇਰੈਕਟ ਕਰਨ ਦੀ ਸ਼ਾਇਦ ਕੋਈ ਮਨਜ਼ੂਰੀ ਦਿੱਤੀ ਆ। ਸੋ ਇਸ ਲਈ ਇੱਕ ਤਰ੍ਹਾਂ ਨਾਲ ਉੱਥੋਂ ਸੁਪਰੀਮ ਕੋਰਟ ਦੇ ਹਵਾਲੇ ਨਾਲ ਵੀ ਤੇ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਵੀ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਰਾਹਤ ਮਿਲਣ ਦੀ ਉਮੀਦ ਵੱਧ ਗਈ ਹੈ। ਦੂਸਰੇ ਪਾਸੇ ਹੇਠਲੀ ਅਦਾਲਤ ਵੱਲੋਂ ਝਟਕਾ ਮਿਲਿਆ ਕਿ ਉਹਨਾਂ ਨੂੰ ਦੁਬਾਰਾ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ। ਸੋ ਇਹ ਮਾਮਲਾ ਰਾਜਨੀਤਿਕ ਹੈ ਜਾਂ ਤੱਥਾਂ ਦੇ ਆਧਾਰ ਤੇ ਹੈ, ਇਹ ਤਾਂ ਅਦਾਲਤ ਦੇ ਵਿੱਚ ਪੁਨਛਾਣ ਹੋ ਜਾਣਾ। ਪਰ ਜਿਹੜੀ ਧਿਰ ਨੇ, ਜਿਹੜੇ ਸਿਸਟਮ ਨੇ ਜੋ ਧੱਕਾ ਕੀਤਾ ਹੋਇਆ, ਤਾਂ ਉਹਦੀ ਬਹੁਤ ਬਦਨਾਮੀ ਹੋਣੀ ਹੈ।